ਸਾਰਿਆਂ ਤੋਂ ਪਹਿਲਾਂ ਗੱਲ ਅੱਜ ਕਰਦੇ ਆਂ, ਕਹਿੰਦੇ ਅਧਰੰਗ ਹੋਇਆ ਵਾ ਹੈਗਾ ਲਕਵਾ। ਉਹ ਆਪਣੇ ਦੁੱਧ ਦੇ ਵਿੱਚ ਮਾਂ 1 ਕੱਪ ਜਾਂ ਜਿੰਨਾ ਕੁ ਪੀਣਾ ਹੈਗਾ ਦੁੱਧ 1.5 ਕੱਪ, ਉਹਦੇ ਵਿੱਚੋਂ ਤੁਸੀਂ ਆਪਣੇ ਬਾਇਬਡਿੰਗ 1 ਚਮਚਾ ਤੇ ਲਸਣ ਦੀਆਂ 5-6 ਕਲੀਆਂ ਉਹ ਉਬਾਲਣਾ ਹੈਗਾ ਦੁੱਧ ਐਨ ਚੰਗੀ ਤਰ੍ਹਾਂ। ਜਦੋਂ ਐਨ ਲਸਣ ਦੀਆਂ ਗਲ ਜਿਵੇਂ ਤੁਰੀਆਂ ਤੇ ਉਹ ਆਪਣੇ ਪੀਣਾ ਹੈਗਾ ਤੁਸੀਂ ਰੋਜ਼। ਤੇ ਜਾਂ ਫਿਰ ਤੁਸੀਂ ਰਿੰਡ ਦੇ ਜਿਹੜੇ ਬੀਜ ਹੁੰਦੇ, ਰਿੰਡ ਦੇ ਬੀਜ ਜੇ ਸਾਨੂੰ ਮਿਲ ਜਾਵੇ ਤਾਂ ਉਹ ਤੁਸੀਂ ਆਪਣੇ ਜਿਹੜੀਆਂ ਗਿਰੀਆਂ ਹੁੰਦੀਆਂ ਰਿੰਡ ਦੇ ਬੀਜਾਂ ਦੀਆਂ ਗਿਰੀਆਂ ਕੱਢ ਕੇ ਤੇ ਉਹ ਬਦਾਮ ਰੋਗਨ ਦੇ ਵਿੱਚੋਂ ਪਾ ਕੇ ਥੋੜ੍ਹੀਆਂ ਫਰਾਈ ਜਿਹੀਆਂ ਕਰਨੀਆਂ ਹੈਗੀਆਂ। ਫਿਰ 1 ਚਮਚਾ ਤੁਸੀਂ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਸ਼ਹਿਦ ਦੇ ਵਿੱਚ ਮਿਲਾ ਕੇ ਖਾਣੀਆਂ ਇਹਦੇ ਵਿੱਚ। ਜਾਂ ਫਿਰ ਤੁਸੀਂ ਐਂ ਕਰ ਸਕਦੇ ਹੈਗੇ ਇਹਦੇ ਵਿੱਚ ਔਲੇ ਦਾ ਰਸ ਇਹਦੇ ਵਿੱਚ ਬਹੁਤ ਵਧੀਆ ਕੰਮ ਕਰਦਾ ਜੀ। ਔਲੇ ਦਾ ਰਸ ਪੀਓ ਤੁਸੀਂ ਰੋਜ਼। ਜਿਹੜਾ ਜੇ ਔਲੇ ਦੀ ਬੋਤਲ ਲਿਆਓਗੇ ਤੁਸੀਂ ਰਸ ਦੀ, ਉਹਦੇ ਉੱਤੇ ਕੈਪ ਜਿਹਾ ਲੱਗਿਆ ਵਾ ਹੁੰਦਾ ਉਹ 30 ml ਦਾ, ਉਹ ਤੁਸੀਂ ਭਰ ਕੇ 1 ਗਲਾਸ ਪਾਣੀ ਦੇ ਵਿੱਚ ਮਿਕਸ ਕਰਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਜੇ ਨਹੀਂ ਤੁਹਾਨੂੰ ਬਾਇਬਡਿੰਗ ਮਿਲਦੀ ਤਾਂ ਤੁਸੀਂ ਆਪਣੇ 1 ਚਮਚਾ ਔਲਿਆਂ ਦਾ ਪਾਊਡਰ, ਔਲਿਆਂ ਦੇ ਚੂਰਨ ਦਾ ਪਾਊਡਰ ਤੇ 6-7 ਕਲੀਆਂ ਲਸਣ ਦੀਆਂ ਉਹ ਦੁੱਧ ਮਾ ਉਬਾਲ ਕੇ ਤੁਸੀਂ ਉਹ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਤੁਸੀਂ ਐਂ ਕਰ ਸਕਦੇ ਹੈਗੇ ਇਹਦੇ ਵਿੱਚ ਦੁੱਧ ਦੇ ਵਿੱਚ ਤੁਸੀਂ ਸੁੰਡ ਇਹ ਉਬਾਲ ਕੇ ਤੁਸੀਂ ਪੀ ਸਕਦੇ ਹੈਗੇ। ਜਾਂ ਫਿਰ ਤੁਸੀਂ ਐਂ ਕਰੋ, ਲਸਣ ਦਾ ਤੇਲ ਬਣਾ ਦਿਓ, 1 ਕੱਪ ਲਸਣ ਸਰੋਂ ਦਾ ਤੇਲ ਪਾ ਕੇ ਗਿੱਠੀ ਤੇ ਰੱਖ ਦਿਓ। ਉਹਦੇ ਵਿੱਚ ਤੁਸੀਂ 1 ਗੱਠਾ ਪੂਰਾ ਜਿਹੜਾ ਸਾਬਤਾ ਲਸਣ ਹੁੰਦਾ ਵੱਡਾ ਉਹ ਕਲੀਆਂ ਤੋੜ ਕੇ ਪਾ ਦੇਣਾ ਤੇ ਵਿੱਚ ਕਾਲੀਆਂ ਮਿਰਚਾਂ ਪਾ ਦੇਣੀਆਂ ਹੈਗੀਆਂ। 2-4 ਆਪਣੇ ਲੌਂਗ ਜੇ ਵੀ ਪਾ ਦਿਓ, 5-7, ਤੇ ਉਹਨੂੰ ਉਬਾਲਣਾ ਹੈਗਾ ਜਦ ਤੱਕ। ਥੋੜ੍ਹੀ ਅੱਗ ਰੱਖਣੀ ਹੈਗੀ ਜਦ ਤੱਕ ਲਸਣ ਐਨ ਸੜ ਨਾ ਜਾਵੇ, ਸਮਝ ਲਓ ਉਨੇ ਚਿਰ ਤੱਕ ਉਹਨੂੰ ਉਬਾਲੀ ਜਾਣਾ ਹੈਗਾ। ਫਿਰ ਪੁਣ ਕੇ ਉਹਦੀ ਮਾਲਿਸ਼ ਕਰਨੀ ਹੈਗੀ ਜੀ ਰੋਜ਼। ਇਹ ਬਹੁਤ ਵਧੀਆ ਚੀਜ਼ ਹੋਊਗੀ ਤੁਹਾਨੂੰ। ਨਹੀਂ ਤਾਂ ਆਪਣੇ ਤੁਸੀਂ ਮਾਹਾਂ ਦੀ ਦਾਲ ਦੇ ਵਿੱਚ ਜਾਂ ਮਾਹਾਂ ਦੀ ਦਾਲ 1 ਮੁੱਠੀ ਲੈ ਕੇ ਉਹਨੂੰ ਜਿਸ ਤਰ੍ਹਾਂ ਭਾਵੇਂ ਰਾਤ ਪਾਣੀ ਮੈਂ ਭਿਓ ਕੇ ਰੱਖ ਦਿਓ ਜੇ ਰੱਖਣੀ ਤਾਂ। ਸਵੇਰ ਨੂੰ ਜਿਸ ਤਰ੍ਹਾਂ ਆਪਾਂ ਦਾਲ ਬਣਾਉਂਦੇ ਉਸ ਤਰ੍ਹਾਂ ਦਾਲ ਬਣਾਉਣੀ ਹੈਗੀ ਤੁਸੀਂ। ਉੱਪਰ ਉਹਦੇ ਵਿੱਚ ਤੁਸੀਂ ਆਪਣੇ ਸੁੰਡ ਤੇ ਲਸਣ ਇਹ ਪਾ ਕੇ ਪਾਣੀ ਚੰਗਾ ਪਾ ਲੈਣਾ ਹੈਗਾ। ਜਦ ਦਾਲ ਦਾ ਮੂੰਹ ਜਾਂ ਫੁੱਟ ਜਾਂਦੇ ਕਹਿੰਦੇ ਆਪਾਂ ਵੀ ਦਾਲ ਫੁੱਟ ਗਈ, ਉਹ ਭੁੰਨ ਲੈਣੀ ਹੈਗੀ। ਫਿਰ ਪਾਣੀ ਜਿਹੜਾ ਹੈਗਾ ਉਹਦਾ ਉਹ ਪੀਣਾ ਹੈਗਾ ਤੁਸੀਂ ਰੋਜ਼। ਇਹ ਤੁਸੀਂ ਆਪਣੇ ਕੰਮ ਕਰ ਲਓ, ਇਹ ਵਧੀਆ ਚੀਜ਼ ਹੈਗੀ ਆਪਣੇ ਲਕਵੇ ਵਾਸਤੇ, ਠੀਕ ਰਹੂਗੀ ਤੁਹਾਨੂੰ। ਬਾਕੀ ਤੁਲਸੀ ਵੀ ਚੰਗੀ ਰਹਿੰਦੀ ਹੈਗੀ, ਜੇ ਤੁਹਾਨੂੰ ਤੁਲਸੀ ਦਾ ਤੇਲ ਮਿਲ ਜਾਵੇ ਤਾਂ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਨਹੀਂ ਤਾਂ ਉਹਨੇ ਤੁਲਸੀ ਜੇ ਸਾਰੇ ਨੇੜੇ ਤੇੜੇ ਹੈਗੀ ਤਾਂ ਉਹਨੂੰ ਪਾਣੀ ਮਾ ਉਬਾਲ ਕੇ ਉਹਦੀ ਭਾਫ ਜਿਹੜੇ ਜਿੱਥੇ ਸਰੀਰ ਮਾ ਲਕਵਾ ਹੈਗਾ ਉੱਥੇ ਭਾਫ ਦਿਓ, ਉਹ ਵੀ ਉਹਨੇ ਠੀਕ ਕਰ ਸਕਦੀ ਹੈਗੀ। ਫਿਰ ਜੇ ਤੁਲਸੀ ਨੂੰ ਤੁਸੀਂ ਦਹੀਂ ਦੇ ਵਿੱਚ ਉਹਨੇ ਮਿਕਸ ਕਰਕੇ ਤੁਲਸੀ ਤੇ ਸਿੰਧਾਂ ਨੂੰ ਦਹੀਂ ਦੇ ਵਿੱਚ ਮਿਕਸ ਕਰਕੇ ਉਹਦੀ ਮਾਲਿਸ਼ ਕਰਨੀ ਹੈਗੀ। ਇਹ ਤੁਸੀਂ ਆਪਣੇ ਕਰਕੇ ਦੇਖ ਲਓ। ਅੱਗੇ ਚੱਲਦੇ ਹੈਗੇ ਆਪਣੇ ਜਿਹੜੇ ਉਹਨੇ ਕਹਿੰਦੇ ਸੀਗੇ ਦਿਲ ਮਾ ਦਰਦ ਜਿਹਾ ਹੁੰਦਾ ਰਹਿੰਦਾ ਹੈਗਾ 2 ਵੀਕ ਹੋ ਗਿਆ ਜਾਂ ਪੁੱਛਦੇ ਸੀਗੇ ਉਹ ਆਪਣੇ 2 ਕੇਲੇ ਲੈ ਕੇ ਤੁਸੀਂ 3 ਚਮਚੇ ਸ਼ਹਿਦ ਦੇ ਪਾ ਕੇ ਉਹ ਤੁਸੀਂ ਖਾ ਲਿਆ ਕਰੋ ਜਾਂ ਤੁਹਾਨੂੰ ਫੀਲ ਹੋਵੇ ਮੇਰੇ ਦਿਲ ਮਾ ਦਰਦ ਜਿਹਾ ਹੁੰਦਾ। ਜਾਂ ਫਿਰ 1 ਚਮਚਾ ਅਜਵਾਇਣ ਦਾ ਉਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚ। ਅੱਛਾ, ਨਹੀਂ ਤਾਂ ਫਿਰ ਉਹਨੇ ਜਿਹੜਾ ਬੇਲ ਪਾਊਡਰ ਹੁੰਦਾ ਉਹ ਤੁਸੀਂ ਯੂਜ਼ ਕਰ ਸਕਦੇ ਆ। ਥੋੜ੍ਹਾ ਘੀ ਪਾ ਕੇ ਉਹਦੇ ਵਿੱਚੋਂ ਮਿਕਸ ਕਰਕੇ ਉਹ ਤੁਸੀਂ ਆਪਣੇ ਖਾ ਸਕਦੇ ਹੈਗੇ ਇਹਦੇ ਵਿੱਚ। ਤੇ ਅੰਗੂਰ ਇਹਦੇ ਵਿੱਚ ਚੰਗੇ ਰਹਿੰਦੇ ਆ, ਅੰਗੂਰ ਖਾ ਲਿਆ ਕਰੋ ਤੁਸੀਂ, ਜਾਂ ਅੰਗੂਰਾਂ ਦਾ ਜੂਸ ਪੀ ਲਿਆ ਕਰੋ। ਫਿਰ ਔਲੇ ਦਾ ਮੁਰੱਬਾ ਤੁਸੀਂ ਲੈ ਸਕਦੇ ਹੈਗੇ, ਉਹਦੇ ਵਿੱਚ 3-4 ਬੂੰਦਾਂ 1 ਔਲੇ ਦਾ ਮੁਰੱਬਾ ਲੈ ਕੇ, ਔਲਾ ਲੈ ਕੇ ਮੁਰੱਬੇ ਵਾਲਾ ਉਹਦੇ ਵਿੱਚ 3-4 ਬੂੰਦਾਂ ਤੁਸੀਂ ਅੰਬਰਧਾਰੇ ਦੀਆਂ ਪਾ ਕੇ ਉਹ ਤੁਸੀਂ ਖਾ ਲਿਆ ਕਰੋ। ਨਹੀਂ ਤਾਂ ਲਸਣ ਦੀਆਂ ਕਲੀਆਂ ਵੀ 2-3 ਚੱਬ ਲਿਆ ਕਰੋ ਤਾਂ ਵੀ ਠੀਕ ਰਹਿੰਦਾ ਹੈਗਾ। ਫਿਰ ਅਰਜਨ ਪਾਊਡਰ ਤੁਸੀਂ ਲੈ ਸਕਦੇ ਹੈਗੇ, ਉਹ ਤੁਸੀਂ ਲੈ ਲਓ ਜਾਂ ਉਬਾਲ ਕੇ ਪਾਣੀ ਐਂ ਵੀ ਪੀ ਸਕਦੇ। 1 ਚਮਚਾ ਪਾਣੀ ਉਬਾਲ ਕੇ ਵਿੱਚ ਗੁੜ ਪਾ ਕੇ ਥੋੜ੍ਹਾ ਦੁੱਧ ਜੀ ਪਾ ਕੇ ਚਾਹ ਜੀ ਬਣਾ ਕੇ ਉਹ ਪੀ ਸਕਦੇ ਹੈਗੇ। ਜੇ ਤੁਹਾਨੂੰ ਅੱਗੇ ਕਹਿੰਦੇ ਸੀਗੇ ਕਮਜ਼ੋਰੀ ਵਾਸਤੇ ਵੀ ਕਮਜ਼ੋਰੀ ਜੀ ਰਹਿੰਦੀ ਹੈਗੀ ਦਿਲ 'ਚ, ਤਾਂ 1 ਚੁਟਕੀ ਤੁਸੀਂ ਹਿੰਗ ਤੇ ਗੁੜ ਦੇ ਵਿੱਚ ਮਿਲਾ ਕੇ ਉਹ ਖਾਓ 1 ਮਹੀਨਾ, ਇਹਦੇ ਨਾਲ ਵੀ ਫਰਕ ਪੈ ਜੂਗਾ ਜੀ ਤੁਹਾਨੂੰ। ਜਿਹੜੇ ਉਹ ਕਮਜ਼ੋਰੀ ਕਹਿੰਦੇ ਸੀਗੇ ਸਰੀਰ 'ਚ ਕਮਜ਼ੋਰੀ ਹੈਗੀ ਉਹ ਤੁਸੀਂ ਲੈਣੀ ਹੈਗੀ ਮੇਥੀ ਜਿਹੜੀ ਹੁੰਦੀ ਹਰੀ ਮੇਥੀ, ਇਹਦਾ ਜੂਸ ਕੱਢ ਕੇ ਪੀ ਲਿਆ ਕਰੋ ਤੁਸੀਂ 1/2 ਕੱਪ ਭਾਵੇਂ। ਇਹ ਵੀ ਬਹੁਤ ਵਧੀਆ ਚੀਜ਼ ਹੋਊਗੀ ਤੁਹਾਨੂੰ। ਫਿਰ ਜੌਂ ਦਾ ਦਲੀਆ ਤੁਸੀਂ ਬਣਾ ਕੇ ਸ਼ਹਿਦ ਮਿਲਾ ਕੇ ਉਹ ਖਾ ਲਿਆ ਕਰੋ, ਇਹ ਠੀਕ ਰਹੂਗਾ ਤੁਹਾਨੂੰ।